ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 27 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਜ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਹਾਈਵੇ 58 ਦੇ ਉੱਤੇ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਨਾਲ 43 ਕਾਰਾਂ ਜੋ ਆ ਉਹ ਬੁਰੀ ਤਰ੍ਹਾਂ ਜਿਹੜੀਆਂ ਕਾਰਾਂ ਦਾ ਨੁਕਸਾਨ ਵੀ ਹੋਇਆ। 9 ਜਣੇ ਫੱਟੜ ਹੋਏ ਹੈਗੇ ਆ, ਤੇ ਸਾਰੀਆਂ ਜਿਹੜੀਆਂ ਈਸਟ ਬਾਉਂਡ ਲੇਨ ਸੀਗੀਆਂ ਉਹ ਕਲੋਜ਼ ਕਰਨੀਆਂ ਪਈਆਂ ਹਾਈਵੇ ਪੈਟਰੋਲ ਵਾਲਿਆਂ ਨੂੰ। ਬਲਕਿ ਇੱਕ ਟਾਈਮ ਤਾਂ ਦੋਨੋਂ ਸਾਈਡ ਜਿਹੜੇ ਆ, ਬੋਥ ਸਾਈਡਸ ਆਫ ਹਾਈਵੇ ਉਹ ਕਲੋਜ਼ ਰਹੇ ਹੈਗੇ ਆ, ਤੇ ਘੰਟਿਆਂ ਬੱਧੀ ਜਿਹੜਾ ਟ੍ਰੈਫਿਕ ਆ ਉਹ ਬੈਕਅਪ ਹੋ ਗਿਆ। ਈਸਟ ਬਾਉਂਡ ਹਾਈਵੇ 58 ਹਜੇ ਵੀ ਕਲੋਜ਼ ਹੈਗਾ, ਦੂਸਰੀ ਸਾਈਡ ਜਿਹੜੀ ਆ ਖੋਲ ਦਿੱਤੀ ਗਈ ਹੈਗੀ ਆ। ਸੋ ਸਾਨੂੰ ਵੀ ਕਈ ਕਾਲਸ ਆਈਆਂ ਸੀਗੀਆਂ ਆਪਣੇ ਸਰੋਤਿਆਂ ਦੀਆਂ, ਹਾਈਵੇ 58 ਈਸਟ ਆਫ ਟਾਵਰ ਲਾਈਨ ਰੋਡ, ਕਿਉਂਕਿ ਅੱਜ ਕੱਲ੍ਹ ਧੁੰਦ ਬੜੀ ਪੈਂਦੀ ਹੈਗੀ ਆ, ਤੇ ਇਹ ਸੈਂਟਰਲ ਵੈਲੀ ਦੇ ਵਿੱਚ ਧੁੰਦ ਦੇ ਨਾਲ ਮੈਕਸੀਮਮ ਐਕਸੀਡੈਂਟ ਹੁੰਦੇ ਆ। ਇਸ ਐਕਸੀਡੈਂਟ ਦੇ ਨਾਲ ਕਹਿੰਦੇ ਵੀ ਮਲਟੀਪਲ CHP ਯੂਨਿਟਸ ਨੂੰ ਰਿਸਪੌਂਡ ਕਰਨਾ ਪਿਆ ਇਸ ਸੀਨ ਦੇ ਉੱਤੇ। ਕਰਨ ਕਾਉਂਟੀ ਫਾਇਰ ਤੇ ਐਮਰਜੈਂਸੀ ਮੈਡੀਕਲ ਸਰਵਿਸ ਨੇ ਦੱਸਿਆ ਹੈਗਾ। ਕਹਿੰਦੇ ਵੀ ਜਿੰਨੇ ਲੋਕ ਇਨਵੋਲਵ ਸੀ, ਮਾਸ ਕੈਜੁਅਲਟੀ ਟਰਾਮਾ ਰਿਸਪੌਂਸ ਨੂੰ ਵੀ ਇਨੀਸ਼ੀਏਟ ਕੀਤਾ ਗਿਆ ਸੀਗਾ। ਸੋ CHP ਦੀ ਇੱਕ ਮਲਟੀ ਡਿਸਪਲਿਨਰੀ ਐਕਸੀਡੈਂਟ ਇਨਵੈਸਟੀਗੇਸ਼ਨ ਟੀਮ ਜਿਹੜੀ MAIT ਆ, ਉਹ ਇਨਵੈਸਟੀਗੇਸ਼ਨ ਦੇ ਨਾਲ ਜੋ ਆ ਅਸਿਸਟ ਕਰ ਰਹੀ ਹੈਗੀ ਆ। 43 ਕਾਰਾਂ ਟੋਟਲ ਇਸ ਐਕਸੀਡੈਂਟ ਦੇ ਵਿੱਚ ਇਨਵੋਲਵ ਸੀਗੀਆਂ। ਕਹਿੰਦੇ ਵਿਜ਼ੀਬਿਲਿਟੀ ਇੰਨੀ ਘੱਟ ਸੀ ਵੀ 50 ਤੋਂ 60 ਫੁੱਟ ਤੱਕ ਹੀ ਸਿਰਫ ਦਿਸਦਾ ਸੀਗਾ। ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਲਿਜਾਇਆ ਗਿਆ ਜੋ ਇਹਦੇ ਵਿੱਚ ਫੱਟੜ ਹੋਏ ਹੈਗੇ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਵਾਰ-ਵਾਰ ਫਿਰ ਆਪਣੇ ਜਿਹੜੇ ਜਿੰਨੇ ਵੀ ਸਰੋਤੇ ਹੈਗੇ, ਜਿੰਨੇ ਵੀ ਲੋਕ ਹੈਗੇ ਆ ਜੋ ਹਾਈਵੇ ਤੇ ਚੱਲਦੇ ਹੈਗੇ ਆ, ਉਹਨਾਂ ਨੂੰ ਇਹ ਕਿਹਾ ਆ ਵੀ ਫੌਗੀ ਕੰਡੀਸ਼ਨ ਬਹੁਤ ਜ਼ਿਆਦੇ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਸਲੋ ਡਾਊਨ ਕਰੋ, ਡਿਸਟੈਂਸ ਜਿਹੜਾ ਤੁਸੀਂ ਜ਼ਿਆਦਾ ਰੱਖੋ। ਜੇ ਹੁਣ 50-60 ਫੁੱਟ ਦੇ ਉੱਤੇ ਫੌਗ ਹੈਗੀ ਆ ਤੇ ਤੁਹਾਨੂੰ ਡਿਸਟੈਂਸ ਕਾਰਾਂ ਦੇ ਵਿੱਚ ਕਾਫੀ ਰੱਖਣਾ ਚਾਹੀਦਾ, ਤੇ ਲੋ ਬੀਮ ਹਾਈਲਾਈਟਸ ਜੋ ਆ ਉਹ ਯੂਜ਼ ਕਰੋ। ਹਾਈ ਬੀਮ ਰਿਫਲੈਕਟਸ ਆਫ ਫੌਗ ਐਂਡ ਰਿਡਿਊਸ ਵਿਜ਼ੂਅਲਿਟੀ, ਤੇ ਸਡਨ ਸਟਾਪ ਤੇ ਲੇਨ ਚੇਂਜ ਨੂੰ ਅਵੋਇਡ ਕਰੋ। ਤੇ ਜੇ ਵਿਜ਼ਿਬਿਲਿਟੀ ਟੂ ਲਿਮਿਟਡ ਬਣ ਜਾਂਦੀ ਆ ਤੇ ਸੇਫਲੀ ਕਹਿੰਦੇ ਭਈ ਰੋਡ ਤੋਂ ਐਗਜ਼ਿਟ ਕਰ ਲਓ, ਤੇ ਸਾਈਡ ਤੇ ਜੇ ਕਿਤੇ ਸੇਫ ਹੈਗਾ ਥੋੜੀ ਦੂਰ ਜਾ ਕੇ ਤੇ ਉੱਥੇ ਚਲੇ ਜਾਓ। ਤੇ ਜੇ ਤੁਸੀਂ ਡਿਲੇ ਕਰ ਸਕਦੇ ਆ ਆਪਣਾ ਟਰੈਵਲ, ਜਾਂ ਪੋਸਟਪੋਨ ਵੀ ਕਰ ਸਕਦੇ ਆ ਵੈਦਰ ਕੰਡੀਸ਼ਨ ਨੂੰ ਲੈ ਕੇ, ਤੇ ਇਹ ਕਰ ਲੈਣਾ ਚਾਹੀਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਮਿਨੀਸੋਟਾ ਦੇ ਵਿੱਚ ਫੈਡਰਲ ਏਜੰਟਸ ਦੇ ਦੁਆਰਾ ਦੂਜੇ ਜਾਣੇ ਦੀ ਉਹਨਾਂ ਦੀ ਗੋਲੀਆਂ ਦੇ ਨਾਲ ਹੋਈ ਮੌਤ ਤੋਂ ਬਾਅਦ ਦੇ ਵਿੱਚ ਮਾਮਲਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਦੇ ਲਈ ਖਾਸਾ ਪੇਚੀਦਾ ਬਣਿਆ ਪਿਆ ਆ। ਉਸ ਦੇ ਰਿਜ਼ਾਈਨ ਦੀ, ਉਸ ਨੂੰ ਅਸਤੀਫਾ ਦੇਣ ਦੀ ਲਗਾਤਾਰ ਉਸ ਦੇ ਉੱਤੇ ਪ੍ਰੈਸ਼ਰ ਪੈ ਰਿਹਾ ਆ। ਡੈਮੋਕ੍ਰੇਟਸ ਦੇ ਨਾਲ ਹੁਣ 2 ਜਿਹੜੇ ਰਿਪਬਲਿਕਨ ਸੈਨੇਟਰਸ ਆ, ਉਹਨਾਂ ਨੇ ਵੀ ਕ੍ਰਿਸਟੀ ਨਿਯਮ ਨੂੰ ਅਸਤੀਫਾ ਦੇਣ ਦੇ ਲਈ ਆਖਿਆ ਆ। ਸੈਨੇਟਰ ਲੀਜ਼ਾ ਮਰਕੋਸਕੀ, ਥੌਮ ਟਿਲਿਸ ਕਹਿੰਦੇ ਵੀ ਇਹ ਪਹਿਲੇ GOP ਦੇ ਮੈਂਬਰ ਬਣੇ ਆ ਕਾਂਗਰਸ ਦੇ ਵਿੱਚ ਜਿਨ੍ਹਾਂ ਨੇ ਕ੍ਰਿਸਟੀ ਨਿਯਮ ਨੂੰ ਅਸਤੀਫਾ ਦੇਣ ਦੇ ਲਈ ਆਖਿਆ ਆ। ਜਿਸ ਦਿਨ ਐਲੈਕਸ ਪ੍ਰੈਟੀ ਦੀ ਮੌਤ ਹੁੰਦੀ ਆ ਫੈਡਰਲ ਏਜੰਟਸ ਦੀ ਜਿਹੜੀ ਗੋਲੀ ਦੇ ਨਾਲ,
ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਸ਼ਰੇਆਮ ਜਿਹੜਾ ਆ ਉਹ ਝੂਠ ਬੋਲਿਆ, ਇਸ ਨੂੰ ਡੋਮੈਸਟਿਕ ਟੈਰਰਿਸਟ ਆਖਿਆ, ਕਹਿੰਦੇ ਜੀ ਇਹ ਬੰਦੂਕ ਲਹਿਰਾ ਰਿਹਾ ਸੀਗਾ। ਇਹ ਹੋ ਗਿਆ, ਬਬੀਨੋ ਹੋ ਗਿਆ। ਦੋਨਾਂ ਨੇ ਇਸ ਤਰੀਕੇ ਦੇ ਨਾਲ ਗੱਲ ਨੂੰ ਮਰੋੜਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਸੈਂਕੜੇ ਹੀ ਜਿਹੜੀਆਂ ਵੀਡੀਓਜ਼ ਉਸ ਤੋਂ ਬਾਅਦ ਦੇ ਵਿੱਚ ਸਾਹਮਣੇ ਆ ਗਈਆਂ ਉਸ ਸ਼ੂਟਿੰਗ ਦੀਆਂ, ਜਿਸ ਤੋਂ ਵਿੱਚ ਸਾਫ਼ ਪਤਾ ਲੱਗਦਾ ਸੀਗਾ ਵੀ ਉਸਦੇ ਕੋਲ ਬੰਦੂਕ ਆ, ਉਹਦੇ ਹੱਥ 'ਚ ਸਿਰਫ ਨਹੀਂ ਸੀਗੀ, ਉਹਦੇ ਕੋਲ ਬੰਦੂਕ ਜ਼ਰੂਰ ਸੀਗੀ, ਕਿਉਂਕਿ ਕੰਸੀਲਡ ਕੈਰੀ ਉਹ ਕੈਰੀ ਕਰਨ ਦਾ ਲਾਇਸੈਂਸਡ ਹੋਲਡਰ ਸੀਗਾ, ਤੇ ਉਹਦੀ ਬੰਦੂਕ ਏਜੰਟਸ ਦੇ ਦੁਆਰਾ ਲੈ ਲਈ ਗਈ ਸੀ, ਪਰ ਉਸ ਦੇ ਬਾਵਜੂਦ ਵੀ ਉਸਨੂੰ ਗੋਲੀਆਂ ਮਾਰੀਆਂ ਗਈਆਂ। ਇੱਕ ਜਨਾਨੀ ਡਿੱਗੀ ਸੀ, ਉਸਨੂੰ ਉਹ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਸੀਗਾ ਜਦ ਇਹ ਘਟਨਾ ਜਿਹੜੀ ਉਹ ਵਾਪਰੀ ਆ। ਉਧਰ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਹੁਣ ਜਿਹੜਾ ਦਬਾਅ ਜਿਹੜਾ ਉਹ ਵਧਾਇਆ ਆ, ਤੇ ਹੁਣ ਉਹ ਕਹਿ ਰਹੇ ਆ ਵੀ ਜੇ ਉਹ ਰਿਜ਼ਾਈਨ ਨਹੀਂ ਕਰਦੀ ਤਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਕ੍ਰਿਸਟੀ ਨਿਓਮ ਆ, ਉਸ ਨੂੰ ਉਹ ਇੰਪੀਚ ਕਰ ਦੇਣਗੇ। ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜੀ ਮੁਲਾਕਾਤ ਕੀਤੀ ਸੀ ਕ੍ਰਿਸਟੀ ਨਿਓਮ ਦੇ ਨਾਲ, ਸਵੇਰ ਦੀਆਂ ਖਬਰਾਂ 'ਚ ਵੀ ਆਪਾਂ ਦੱਸਿਆ ਸੀਗਾ ਵੀ ਉਹ ਕਹਿ ਰਹੇ ਆ ਵੀ ਮੈਂ ਉਹਦੀ ਪੂਰੀ ਸਪੋਰਟ ਦੇ ਵਿੱਚ ਆ। ਹੁਣ ਕਹਿੰਦੇ ਵੀ ਉਹਦੇ ਕੋਲ ਬੰਦੂਕ ਨਹੀਂ ਸੀ ਹੋਣੀ ਚਾਹੀਦੀ। ਰਾਸ਼ਟਰਪਤੀ ਟਰੰਪ ਨੇ ਵੀ ਜਿਹੜੀਆਂ ਇਹ ਗੱਲਾਂ ਕਹਿ ਦਿੱਤੀਆਂ। ਹੁਣ ਸੈਕਿੰਡ ਅਮੈਂਡਮੈਂਟ ਜਿਹੜੀ ਹਵਾ ਦੇ ਵਿੱਚ ਉੱਡ ਗਈ ਆ, ਉਹ ਹੁਣ ਕਿੱਦਾਂ ਬਣੂਗਾ, ਇਹ ਗੱਲ ਬੜੀ ਅਜੀਬ ਜੀ ਲੱਗ ਰਹੀ ਆ। ਬਰਥ ਰਾਈਟ ਦੀ ਅਮੈਂਡਮੈਂਟ, ਉਹਦੇ ਉਲਟ ਅਦਾਲਤ ਵਿੱਚ ਪਹੁੰਚੇ ਪਏ ਆ ਟਰੰਪ ਹੁਣੀ। ਆਜ਼ਾਦੀ ਦੇ ਨਾਲ ਬੋਲਣ ਦੀ, ਪ੍ਰੋਟੈਸਟ ਕਰਨ ਦੀ, ਉਹਦੇ ਉਲਟ ਜਿਹੜਾ ਉਹਨਾਂ ਨੇ ਚੱਕਤਾ ਜਿਹੜਾ ਕੰਮ ਆ। ਤੇ ਹੁਣ ਰਿਪਬਲਿਕਨ ਦੀ ਸਭ ਤੋਂ ਕਹਿੰਦੇ ਆ ਵੀ ਚਹੇਤੀ, ਤੇ ਖਾਸ ਕਰਕੇ ਕੰਜ਼ਰਵੇਟਿਵਸ ਦੀ ਸਭ ਤੋਂ ਜਿਹੜੀ ਚਹੇਤੀ ਅਮੈਂਡਮੈਂਟ 2A ਸੈਕਿੰਡ ਅਮੈਂਡਮੈਂਟ ਆ, ਹੁਣ ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਵੀ ਉਹਦੇ ਕੋਲ ਬੰਦੂਕ ਨਹੀਂ ਸੀ ਹੋਣੀ ਚਾਹੀਦੀ। ਹੁਣ ਉਹਨਾਂ ਦੇ ਲਈ ਬੜਾ ਇੱਕ ਧਰਮ ਸੰਕਟ ਇੱਕ ਹਿਸਾਬ ਦੇ ਨਾਲ ਬਣਿਆ ਪਿਆ ਆ, ਜਿਹੜੇ 2A ਦੇ ਜਿਹੜੇ ਸਪੋਰਟ ਦੇ ਵਿੱਚ ਆ, ਵੀ ਹੁਣ ਕਿਹਦੇ ਕੋਲ ਬੰਦੂਕ ਹੋਵੇ, ਕਿਹਦੇ ਕੋਲ ਨਾ ਹੋਵੇ। ਕੀ ਬਿਨਾਂ ਕਹੇ ਇਹ ਕਹਿ ਰਹੇ ਆ ਵੀ ਜਿਹੜੀਆਂ ਗਨਸ ਆ ਉਹ ਪ੍ਰੋਬਲਮ ਆ, ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਆ। ਇਹ ਹੁਣ ਆਪ ਹੀ ਆਪਣੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਉਹ ਫਸਦੇ ਨਜ਼ਰ ਆ ਰਹੇ ਆ। ਸੋ ਡੈਮੋਕ੍ਰੇਟਸ ਨੇ ਅਲਟੀਮੇਟਮ ਦੇ ਦਿੱਤਾ ਆ ਜਿਹੜੀ ਹਾਊਸ ਵਾਲਿਆਂ ਨੂੰ, ਵੀ ਭਾਈ ਆਰਟੀਕਲਸ ਆਫ ਇੰਪੀਚਮੈਂਟ ਆ, ਉਸ ਦੇ ਉੱਤੇ ਜਿਹੜਾ ਉਹ ਅਗਲੇ ਮਹੀਨੇ ਜਿਹੜਾ ਉਹ ਸਾਈਨ ਤੁਸੀਂ ਕਰੋ, ਜੇ ਇਸ ਤੋਂ ਪਹਿਲਾਂ ਅਸਤੀਫਾ ਨਹੀਂ ਦਿੰਦੀ ਹੈਗੀ। ਕਹਿੰਦੇ ਵੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਪਹਿਲਾਂ ਵੀ ਇਸ ਦੇ ਉਲਟ ਇੰਪੀਚਮੈਂਟ ਦੇ ਆਰਟੀਕਲਸ ਆ ਉਹ ਇੰਟਰੋਡਿਊਸ ਕੀਤੇ ਜਿਹੜੇ ਉਹ ਜਾ ਰਹੇ ਸੀਗੇ ਰਿਨੇ ਗੁੱਡ ਦੀ ਜਿਹੜੀ ਆ ਉਹ ਮੌਤ ਤੋਂ ਬਾਅਦ ਦੇ ਵਿੱਚ। ਸੋ 2 US ਸਿਟੀਜ਼ਨਸ ਦੀ ਜਿਹੜੀ ਮੌਤ ਹੋ ਚੁੱਕੀ ਆ ਗੋਲੀਆਂ ਦੇ ਨਾਲ, ਫੈਡਰਲ ਏਜੰਟਸ ਦੇ ਜਿਹੜਾ ਉਹ ਦੁਆਰਾ। ਸੋ ਉਹਦੇ ਕਰਕੇ ਹੁਣ ਖਾਸਾ ਜਿਹੜਾ ਦਬਾਅ ਆ, ਤੇ ਕੁਝ ਰਿਪਬਲਿਕਨਸ ਵੀ ਉਹੀ ਮੰਗ ਕਰ ਰਹੇ ਆ ਵੀ ਇਸ ਨੂੰ ਹੁਣ ਅਸਤੀਫਾ ਦੇ ਦੇਣਾ ਜਿਹੜਾ ਉਹ ਚਾਹੀਦਾ ਆ। ਥੌਮ ਟਿਲਸ ਦੇ ਉਲਟ ਤਾਂ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਾਫੀ ਜ਼ਿਆਦਾ ਬੋਲਦੇ ਆ। ਇਸਨੇ ਕਿਹਾ ਵੀ ਮੈਂ ਅਗਲੀ ਦੀ ਰੀਇਲੈਕਟ ਵੀ ਨਹੀਂ ਜਿਹੜਾ ਹੋਣਾ, ਤੇ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਵਿਚਾਰਧਾਰਾ ਤੋਂ ਇੱਕ ਹਿਸਾਬ ਦੇ ਨਾਲ ਉਲਟ ਹੋ ਕੇ ਨਿਯਮ ਦੀ ਜਿਹੜੀ ਹੁਣ ਅਸਤੀਫੇ ਦੀ ਮੰਗ ਕਰ ਰਹੇ ਆ। ਕੈਲਮੇਟਰਸ ਇਹ ਰਿਪੋਰਟ ਕਰ ਰਿਹਾ ਵੀ ਹੁਣ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਬਾਪੇ ਜਿਹੜੇ ਸਾਥੀ ਕਾਂਗਰਸਮੈਨ ਆ ਉਹਨਾਂ ਨੂੰ ਅਰਜ਼ ਕਰ ਰਿਹਾ ਵੀ ਗਵਰਨਮੈਂਟ ਸ਼ਟਡਾਊਨ ਹੋਣੀ ਚਾਹੀਦੀ ਆ। ਜਦੋਂ ਤੋਂ ਹੀ ਮਿਨੇਸੋਟਾ ਦੇ ਵਿੱਚ ਫੈਡਰਲ ਏਜੰਟਸ ਨੇ ਜੋ ਨਰਸ ਆ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀਗਾ। 50 ਦੇ ਕਰੀਬ ਜਿਹੜੇ ਡੈਮੋਕ੍ਰੇਟ ਸਟੇਟ ਸੈਨੇਟਰ ਤੇ ਅਸੈਂਬਲੀ ਮੈਂਬਰਸ ਹੈਗੇ ਆ, ਉਹਨਾਂ ਨੇ ਕਿਹਾ ਵੀ ਮੋਰ ਦੈਨ ਹਾਫ ਦਾ ਪਾਰਟੀ ਕਾਕਸ ਜੋ ਉਹ ਇੱਕ ਤਰ੍ਹਾਂ ਦੇ ਨਾਲ ਸਲੇਇੰਗ ਜੋ ਹੋਈ ਹੈਗੀ ਆ ਐਲੈਕਸ ਪ੍ਰੈਟੀ ਦੀ, ਉਹਦੀ ਬਿਲਕੁਲ ਨਿੰਦਾ ਕਰਦੇ ਹੈਗੇ ਆ। ਵੈਟਰਨ ਅਫੇਅਰ ਇੰਟੈਂਸਿਵ ਕੇਅਰ ਦੇ ਵਿੱਚ ਨਰਸ ਸੀ, ਉਹ ਕੰਮ ਕਰਦਾ ਸੀ। ਸੋ ਲਾਅ ਮੇਕਰਸ ਨੇ ਇਹ ਕਿਹਾ ਆ ਵੀ ਸਾਡੀ ਮਿਨੇਸੋਟਾ ਦੇ ਲੋਕਾਂ ਦੇ ਨਾਲ ਸੋਲੀਡੈਰਿਟੀ ਹੈਗੀ ਆ, ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਤੇ ਸਟੇਟਾਂ ਦੇ ਨਾਲ ਵੀ ਜਿੱਥੇ ਫੈਡਰਲ ਲਾਅ ਐਨਫੋਰਸਮੈਂਟ ਏਜੰਟ ਟਾਰਗੇਟ ਕਰ ਰਹੇ ਹੈਗੇ ਆ, ਤੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਵਿਰੋਧ ਵੀ ਕਰ ਰਿਹਾ ਕਿਉਂਕਿ ਐਡਮਿਨਿਸਟ੍ਰੇਸ਼ਨ ਮਿਲਟਰਾਈਜੇਸ਼ਨ ਆਫ ਅਮਰੀਕਾ ਕਰ ਰਿਹਾ ਹੈਗਾ ਸ਼ਹਿਰਾਂ ਵਿੱਚ ਤੇ ਸਟੇਟਾਂ ਵਿੱਚ। ਤੇ ਇਹਨਾਂ ਨੇ ਇਹ ਕਿਹਾ ਆ ਵੀ ਜੋ ਹੁਣ ਮੀਟਿੰਗ ਹੋਣੀ ਆ ਜਿਹਦੇ ਵਿੱਚ ਫੰਡਿੰਗ ਹੋਣੀ ਆ ਬਿੱਲ ਦੀ, ਤੇ ਉਸ ਨੂੰ ਜਿਹੜਾ ਰੋਕਿਆ ਜਾਵੇ ਤਾਂ ਕਿ ਜਿਹੜਾ ਆਈਸ ਨੂੰ ਫੰਡਿੰਗ ਨਾ ਦਿੱਤੀ ਜਾਵੇ। ਤੇ ਜੇ ਗਵਰਨਮੈਂਟ ਸ਼ਟਡਾਊਨ ਵੀ ਕਰਨੀ ਪੈਂਦੀ ਆ ਤਾਂ ਉਸ ਦਾ ਪੂਰਾ ਸਾਥ ਦੇਣਾ ਚਾਹੀਦਾ ਹੈਗਾ ਵੀ ਹਾਂ ਗਵਰਨਮੈਂਟ ਸ਼ਟਡਾਊਨ ਕਰੋ ਜਦੋਂ ਤੱਕ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਵੀ ਕ੍ਰਿਸਟੀ ਨੋਇਮ ਜਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਕਟਹਿਰੇ 'ਚ ਨਹੀਂ ਲਿਆਂਦਾ ਜਾਂਦਾ ਵੀ ਤੁਸੀਂ 2 ਲੋਕਾਂ ਦੀ ਜਿਹੜੀ ਆ ਗੋਲੀ ਮਾਰ ਕੇ ਹੱਤਿਆ ਕੀਤੀ ਹੈਗੀ ਆ। ਜੀ
ਮਿਨੇਸੋਟਾ ਤੋਂ ਇਹ ਖਬਰ ਆ ਰਹੀ ਆ, ਇੱਕ ਬੰਦੇ ਨੇ ਇਲਹਾਨ ਉਮਰ ਦੇ ਉੱਤੇ ਕੁਛ ਪਦਾਰਥ ਸਿੱਟਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਜਦੋਂ ਇੱਕ ਟਾਊਨ ਹਾਲ ਮੀਟਿੰਗ ਦੇ ਵਿੱਚ ਲੱਗੀ ਹੋਈ ਸੀ। ਕਹਿੰਦੇ ਵੀ ਉਸ ਦੇ ਉੱਤੇ ਉਹਨੇ ਸਪਰੇਅ ਕੀਤਾ ਆ ਅਨਨੋਨ ਸਬਸਟੈਂਸ ਦੇ ਨਾਲ। ਕਹਿੰਦੇ ਵੀ ਸੱਟ ਚੋਟ ਤਾਂ ਉਸਦੇ ਨਹੀਂ ਲੱਗੀ। ਇਹ ਇਨਸੀਡੈਂਟ ਤੋਂ ਬਾਅਦ ਵੀ ਉਹ ਉੱਥੇ ਬੋਲਦੀ ਜਿਹੜੀ ਉਹ ਰਹੀ ਹੈਗੀ ਆ। ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਲਗਾਤਾਰ ਇਲਹਾਨ ਉਮਰ ਜਿਹੜੀ ਕਿ ਸੋਮਾਲੀ ਡਿਸੈਂਟ ਦੀ ਹੈਗੀ ਆ, ਉਸ ਦੇ ਉਲਟ ਕਾਫੀ ਜ਼ਿਆਦਾ ਬਿਆਨਬਾਜ਼ੀ, ਤਿੱਖੀ ਬਿਆਨਬਾਜ਼ੀ ਜਿਹੜੀ ਆ ਕਰਦੇ ਰਹੇ ਆ। ਕਈਆਂ ਨੇ ਤਾਂ ਉਸ ਨੂੰ ਰੇਸਿਸਟ ਰਿਮਾਰਕ ਵੀ ਟਰੰਪ ਹੁਣਾਂ ਦੇ ਦੁਆਰਾ ਆਖਿਆ। ਇਲਹਾਨ ਉਮਰ ਹੁਣ ਮੰਗ ਕਰ ਰਹੀ ਹੈ ਵੀ ਆਈਸ ਨੂੰ ਹੀ ਅਬੋਲਿਸ਼ ਕਰ ਦਿੱਤਾ ਜਾਵੇ, ਹੋਮਲੈਂਡ ਸਿਕਿਉਰਿਟੀ ਨੂੰ ਰਿਜ਼ਾਈਨ ਕਰਨਾ ਚਾਹੀਦਾ, ਨਹੀਂ ਤਾਂ ਜਿਹੜੀ ਇੰਪੀਚਮੈਂਟ ਦੀ ਗੱਲ ਆਪਾਂ ਕਰਕੇ ਹਟੇ ਹਾਂ ਵੀ ਉਹ ਹੋਣੀ ਚਾਹੀਦੀ ਆ। ਕਹਿੰਦੇ ਵੀ ਇਹ ਗੱਲ ਕਰਨ ਤੋਂ ਪਹਿਲਾਂ ਹੀ ਇੱਕ ਬੰਦਾ ਕਮਰੇ ਦੇ ਵਿੱਚੋਂ ਜਿਹੜਾ ਉੱਠ ਕੇ ਆਇਆ ਤੇ ਕੋਈ ਲਿਕੁਇਡ ਉਸ ਦੇ ਉੱਤੇ ਉਸਨੇ ਸਪਰੇਅ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਹੈ। ਸਿਕਿਉਰਿਟੀ ਗਾਰਡ ਨੇ ਉਸ ਨੂੰ ਰੋਕ ਲਿਆ ਸੀਗਾ। ਸੋ ਇਹ ਚੀਜ਼ ਜਿਹੜੀ ਕਹਿੰਦੇ ਵੀ ਇਸ ਟਾਈਮ ਵਾਪਰੀ ਆ। ਉਮਾਰ ਦਾ ਕਾਂਗਰੈਸ਼ਨਲ ਆਫਿਸ ਮਿਨੇਐਪਲਿਸ ਦੀ ਪੁਲਿਸ ਤੇ ਯੂਐਸ ਕੈਪੀਟਲ ਪੁਲਿਸ ਉਸਨੇ ਅਜੇ ਤੱਕ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਬੰਦੇ ਨੂੰ ਉੱਥੋਂ ਨਾਲ ਦੇ ਨਾਲ ਹੀ ਕਮਰੇ ਚੋਂ ਕੱਢ ਦਿੱਤਾ ਹੈਗਾ ਆ। ਇਲਹਾਨ ਉਮਰ ਨੇ ਜਿਹੜਾ ਕਿਹਾ ਵੀ ਵੀ ਵਿਲ ਕੰਟੀਨਿਊ, ਵੀ ਇਹ ਫਿਰ ਗਾਲ ਕੱਢੀ ਉਹਨੇ ਐਫ ਵਰਡ ਵਰਤ ਕੇ ਅਤੇ ਕਿਹਾ ਵੀ ਦੇ ਆਰ ਨਾਟ ਗੋਇੰਗ ਟੂ ਗੈਟ ਅਵੇ ਵਿਦ ਦਿਸ, ਵੀ ਇਹਦੇ ਤੋਂ ਜਿਹੜਾ ਉਹ ਬਚਣਗੇ ਜਿਹੜੇ ਉਹ ਨਹੀਂ। ਸੋ ਹੁਣ ਉਹਨੇ ਕਾਹਦੀ ਸਪਰੇਅ ਕੀਤੀ ਆ, ਉਸ ਦੀ ਜਾਂਚ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਟੂਡੀਓ ਸਿਟੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਓਨਰ ਨੇ ਉਹਨਾਂ ਚੋਰਾਂ ਦੇ ਉੱਤੇ ਗੋਲੀ ਚਲਾ ਦਿੱਤੀ ਜੋ ਉਹਦੇ ਘਰ ਨੂੰ ਲੁੱਟਣ ਆਏ ਸੀਗੇ। ਇਹ ਖਬਰ ਆ ਰਹੀ ਆ ਵੀ ਸਟੂਡੀਓ ਸਿਟੀ ਜੋ ਸ਼ਹਿਰ ਆ ਲਾਸ ਐਂਜਲਸ ਏਰੀਏ ਦੇ ਲਾਗੇ, ਤੇ ਉੱਥੇ 4:40 ਤੜਕੇ ਇਹ ਮਲਟੀ ਲੈਵਲ ਘਰ ਹੈਗਾ 11600 ਬਲਾਕ ਆਫ ਲਾਰਲ ਕ੍ਰੈਸਟ ਡਰਾਈਵ, ਜਿੱਥੇ ਕਿ ਦੋ ਬਰਗਲਰ ਜੋ ਆ ਘਰ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਤੇ ਘਰ ਵਾਲੇ ਜੋ ਸੀ ਉਹ ਜਾਗਦੇ ਸੀ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਹਿਲ ਟਾਪ ਨੇਬਰਹੁੱਡ ਦੇ ਉੱਤੇ ਇਹ ਘਰ ਆ, ਵੈਂਚਰਾ ਤੇ ਲਾਰਲ ਕੈਨੀਅਨ ਬੁਲੇਵਰਡ ਦੇ ਉੱਤੇ। ਜੋ ਇੰਟਰੂਡਰ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ, ਪਰ ਇਹ ਨਹੀਂ ਪਤਾ ਚੱਲਾ ਵੀ ਉਹ ਜਿਹੜੇ ਦੋ ਮੇਲ ਪਤਾ ਲੱਗੇ ਹੈਗੇ ਆ ਕੈਮਰੇ ਦੇ ਵਿੱਚ ਜਿਨ੍ਹਾਂ ਨੇ ਹੁੱਡੀਜ਼ ਪਾਈਆਂ ਹੋਈਆਂ ਸੀਆਂ, ਉਹ ਉੱਥੋਂ ਭੱਜ ਗਿਆ ਵੀ ਉਹਨਾਂ ਦੇ ਵੀ ਕਿਸੇ ਤਰ੍ਹਾਂ ਦੀ ਗੋਲੀ ਲੱਗੀ ਹੈ ਜਾਂ ਨਹੀਂ। ਸੋ ਕਾਫੀ ਹੋਮ ਓਨਰਸ ਅੱਜ ਕੱਲ੍ਹ ਅਲਰਟ ਰਹਿੰਦੇ ਆ ਵੀ ਜਿੱਥੇ ਰੋਬਰੀਆਂ ਹੁੰਦੀਆਂ ਜਾਂ ਬਰਗਲਰ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਅਮਰੀਕਾ 'ਚ ਤੁਹਾਨੂੰ ਪਤਾ ਹੀ ਆ ਵੀ ਫਸਟ ਅਮੈਂਡਮੈਂਟ ਦੇ ਉੱਤੇ ਤਹਿਤ ਲੋਕਾਂ ਨੇ ਹਥਿਆਰ ਬਹੁਤ ਰੱਖੇ ਹੋਏ ਆ ਤੇ ਕਿਸੇ ਤਰ੍ਹਾਂ ਵੀ ਜਿਹੜੇ ਆ ਉਹ ਅੱਗਿਓਂ ਗੋਲੀ ਚਲਾ ਸਕਦੇ ਹੈਗੇ ਆ। ਸੋ ਨੇਬਰਹੁੱਡ ਪੂਰੀ ਤਰ੍ਹਾਂ ਜਿਹੜੀ ਅਲਾਰਮ ਹੋ ਗਈ ਜਦੋਂ ਗੋਲੀਆਂ ਚੱਲੀਆਂ, ਤੇ ਬਾਅਦ ਦੇ ਵਿੱਚ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਜ਼ਰੂਰ ਕਰ ਰਹੀ ਆ, ਪਰ ਹਜੇ ਤੱਕ ਉਹ ਜੋ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਬੰਦੇ, ਉਹ ਫੜੇ ਨਹੀਂ ਗਏ ਹੈਗੇ। ਕੈਲੀਫੋਰਨੀਆ ਦੀ ਸਟੇਟ ਸੈਨੇਟ ਨੇ ਅੱਜ ਸੈਨੇਟ ਬਿੱਲ 747 ਨੋ ਕਿੰਗਸ ਐਕਟ ਉਸ ਨੂੰ ਪਾਸ ਕਰ ਦਿੱਤਾ ਹੈ। 10 ਦੇ ਮੁਕਾਬਲੇ 30 ਵੋਟਾਂ ਦੇ ਨਾਲ ਪਾਰਟੀ ਲਾਈਨ ਦੇ ਉੱਤੇ ਇਸ ਦੇ ਵਿੱਚ ਵੋਟ ਹੋਈ ਆ। ਇਹ ਜਿਹੜਾ ਬਿੱਲ ਆ ਸਟੇਟ ਸੈਨੇਟਰ ਜਿਹੜੇ ਸਕਾਟ ਵੀਨਰ ਆ ਉਹਨਾਂ ਦੁਆਰਾ ਪੇਸ਼ ਕੀਤਾ ਗਿਆ ਸੀ ਪਿਛਲੇ ਸਾਲ ਦੇ ਵਿੱਚ, ਜਿਹੜੇ ਸੈਨ ਫਰਾਂਸਿਸਕੋ ਤੋਂ ਆ। ਇਸ ਬਿੱਲ ਦੇ ਤਹਿਤ ਜੇ ਇਵੈਂਚੁਅਲੀ ਬਿੱਲ ਪਾਸ ਹੁੰਦਾ, ਕਾਨੂੰਨ ਬਣਦਾ ਆ, ਤਾਂ ਫੈਡਰਲ ਆਫਿਸਰਸ ਨੂੰ ਸੂ ਕੀਤਾ ਜਾ ਸਕਦਾ ਆ ਸੂਬੇ ਦੀ ਜਿਹੜੀ ਸਟੇਟ ਦੇ ਜਿਹੜੇ ਲੋਕ ਆ, ਬਸ਼ਿੰਦੇ ਆ, ਉਹਨਾਂ ਦੇ ਦੁਆਰਾ, ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਰਾਈਟਸ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਗਈ ਆ ਫੈਡਰਲ ਆਫਿਸਰਸ ਦੇ ਦੁਆਰਾ। ਇਹ ਹੁਣ ਬੜੀ ਤੇਜ਼ੀ ਦੇ ਨਾਲ ਹਰਜੋਤ ਸਿੰਘ ਜੀ ਇਸ ਗੱਲੋਂ ਵੀ ਪਾਸ ਹੋ ਗਿਆ ਵੀ ਹੁਣ ਮਿਨੇਸੋਟਾ ਦੇ ਵਿੱਚ ਜੋ ਰੌਲਾ ਰੱਪਾ ਪਿਆ ਆ, 2 ਜਾਣਿਆਂ ਦੀ ਜਿਹੜੀ ਮੌਤ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੈਨੇਟਰ ਵੀਨਰ ਆ ਉਹਨਾਂ ਨੇ ਇਹ ਕਿਹਾ ਵੀ ਭਾਈ, ਕਹਿੰਦੇ ਵੀ ਇਸ ਮੌਕੇ ਇੰਪੋਸੀਬਲ ਆ ਫੈਡਰਲ ਆਫਿਸਰਸ ਨੂੰ ਸਿਵਲ ਰਾਈਟ ਵਾਇਲੇਸ਼ਨ ਦੇ ਲਈ ਜਿਹੜਾ ਉਹ ਸੂ ਕਰਨਾ। ਸੋ ਕਹਿੰਦੇ ਵੀ ਕੈਲੀਫੋਰਨੀਆ is not going to let these thugs get away with this। ਸੋ ਫੈਡਰਲ ਏਜੰਟਸ ਜਿਹੜੇ ਲਾ ਇਨਫੋਰਸਮੈਂਟ ਦੇ ਆ ਉਹਨਾਂ ਨੂੰ ਇਹ ਹੁਣ ਠੱਗ ਜਿਹੜੇ ਲਾਅ ਮੇਕਰ ਆ ਉਹ ਇਸ ਭਾਸ਼ਾ ਦੇ ਨਾਲ ਜਿਹੜਾ ਉਹਨਾਂ ਨੂੰ ਬੁਲਾ ਰਹੇ ਹੈਗੇ ਆ। ਹਾਲ ਦੀ ਘੜੀ ਅਸੈਂਬਲੀ ਦੇ ਵਿੱਚ ਇਹ ਪਾਸ ਹੋ ਜਾਊਗਾ ਕਿ ਨਹੀਂ, ਇਹਦੇ ਬਾਰੇ ਜਿਹੜੀ ਚਰਚਾ ਉਹ ਅੱਗੇ ਹੋਊਗੀ
ਗਵਰਨਰ ਜਿਹੜੇ ਨਿਊਸਮ ਆ ਉਹਨਾਂ ਨੇ ਇਸ ਬਿੱਲ ਦੇ ਉੱਤੇ ਅਜੇ ਕੋਈ ਕਲੀਅਰ ਸਟੈਂਡ ਨਹੀਂ ਦੱਸਿਆ ਹੈਗਾ ਵੀ ਜੇ ਉਹ ਉਹਨਾਂ ਦੇ ਕੋਲ ਪਾਸ ਹੋ ਕੇ ਪਹੁੰਚਦਾ ਆ ਵੀ ਉਸ ਨੂੰ ਸਾਈਨ ਕਰਨਗੇ ਜਾਂ ਨਹੀਂ। ਸੋ ਕਹਿੰਦੇ ਵੀ ਕੁਝ ਕੁ ਹਰਡਲਸ ਹੈਗੀਆਂ ਆ ਅਸੈਂਬਲੀ ਦੇ ਵਿੱਚ ਇਸ ਨੂੰ ਜਿਹੜਾ ਉਹ ਪਾਸ ਹੋਣ ਦੇ ਲਈ। ਈਵਨ ਦੋ ਕਹਿੰਦੇ ਵੀ ਜੇ ਪਾਸ ਵੀ ਹੁੰਦਾ ਤੇ ਗਵਰਨਰ ਜਿਹੜੇ ਆ ਉਹ ਇਵੈਂਚੁਅਲੀ ਬਾਅਦ 'ਚ ਦੱਸਣਗੇ ਵੀ ਆਪਾਂ ਇਸ ਹੱਕ 'ਚ ਆ ਕਿ ਨਹੀਂ ਵੀ ਫੈਡਰਲ ਏਜੰਟਸ ਨੂੰ ਸੂ ਕੀਤਾ ਜਾਵੇ ਸਿਵਲ ਰਾਈਟ ਵਾਇਓਲੇਸ਼ਨ ਦੇ ਲਈ ਜਾਂ ਨਹੀਂ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਰਿਜ਼ਰਵਾਇਰ ਜੋ ਆ ਉਹ ਬਣਨ ਜਾ ਰਿਹਾ ਆ। ਕਾਫੀ ਦਹਾਕਿਆਂ ਤੋਂ ਇਹਦੇ ਉੱਤੇ ਗੱਲਬਾਤ ਚੱਲ ਰਹੀ ਸੀ। ਹੁਣ ਫੈਡਰਲ ਦਾ ਅਪਰੂਵਲ ਜੋ ਆ ਉਹ ਮਿਲ ਗਿਆ ਹੈਗਾ। ਯੂਐਸ ਡਿਪਾਰਟਮੈਂਟ ਆਫ ਇੰਟੀਰੀਅਰ ਨੇ ਕੈਲੀਫੋਰਨੀਆ ਦਾ ਵਾਟਰ ਪ੍ਰੋਜੈਕਟ ਆ ਉਹ ਪਿਛਲੇ ਸ਼ੁੱਕਰਵਾਰ ਨੂੰ ਅਪਰੂਵ ਕਰ ਦਿੱਤਾ ਹੈਗਾ। 1.5 ਮਿਲੀਅਨ ਏਕੜ ਜੋ ਆ ਫੁੱਟ ਸਾਈਡਸ ਰਿਜ਼ਰਵਾਇਰ, ਇਹ ਜਿਹੜਾ ਪਾਣੀ ਆ ਸੈਕਰਾਮੈਂਟੋ ਰਿਵਰ ਤੋਂ ਆਊਗਾ ਤੇ ਇਸ ਨੂੰ ਬਾਅਦ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਊਗਾ ਬਹੁਤ ਸਾਰੇ ਕੈਲੀਫੋਰਨੀਆ ਦੇ ਹਿੱਸੇ, ਜਿਵੇਂ ਕਿ ਸਨ ਮੈਕੀਨ ਵੈਲੀ, ਸਦਰਨ ਕੈਲੀਫੋਰਨੀਆ, ਬੇ ਏਰੀਆ, ਸਟ੍ਰੈਚਿੰਗ ਫਰੋਮ 4 ਮਾਈਲ ਅਕ੍ਰੋਸ ਤੇ 13 ਮਾਈਲ ਨਾਰਥ ਆਫ ਸਾਊਥ। ਇਹ ਵਾਟਰ ਅਪਰੋਕਸੀਮੇਟਲੀ ਕਹਿੰਦੇ 24 ਮਿਲੀਅਨ ਲੋਕਾਂ ਨੂੰ ਪ੍ਰੋਵਾਈਡ ਕਰੂਗਾ। ਕੈਲੀਫੋਰਨੀਆ ਦਾ ਫਸਟ ਮੇਜਰ ਜੋ ਰਿਜ਼ਰਵਾਇਰ ਪ੍ਰੋਜੈਕਟ ਆ 1979 ਤੋਂ ਬਾਅਦ ਇਹ ਆਇਆ ਹੈਗਾ। ਉਸ ਟਾਈਮ ਦੇ ਉੱਤੇ ਨਿਊ ਮਿਲੋਨੀ ਲੇਕਸ ਕੰਪਲੀਟ ਕੀਤੀ ਗਈ ਸੀ। ਜੈਰੀ ਬਰਾਊਨ ਐਗਜ਼ੀਕਿਊਟਿਵ ਡਾਇਰੈਕਟਰ ਸਾਈਟ ਪ੍ਰੋਜੈਕਟ ਅਥਾਰਟੀ ਦੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਨਵਾਂ ਰਿਜ਼ਰਵਾਇਰ ਆ ਇਹ ਮੋਸਟਲੀ ਰੇਨ ਫੈਡ ਵਾਟਰ ਦੇ ਨਾਲ ਇਹਦੇ ਵਿੱਚ ਪਾਣੀ ਰੱਖਿਆ ਜਾਊਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਪਾਣੀ ਦੀ ਸਪਲਾਈ ਕੈਲੀਫੋਰਨੀਆ 'ਚ ਆਲਰੇਡੀ ਘਟਦੀ ਰਹੀ ਹੈਗੀ ਆ। ਕੈਲੀਫੋਰਨੀਆ ਨੈਚੁਰਲ ਰਿਸੋਰਸਿਸ ਏਜੰਸੀ ਦੀ ਇੱਕ ਰਿਪੋਰਟ ਵੀ ਆਈ ਸੀ ਜਿਹਦੇ ਮੁਤਾਬਕ ਇਹ ਲਿਖਿਆ ਗਿਆ ਸੀ ਵੀ 10% ਵਾਟਰ ਸਪਲਾਈ ਆਉਣ ਵਾਲੇ 20 ਸਾਲਾਂ ਦੇ ਵਿੱਚ ਘਟੇਗੀ ਕੈਲੀਫੋਰਨੀਆ 'ਚ। ਸੋ ਕਿਉਂਕਿ ਸਨੋਫਾਲ ਘੱਟ ਹੋਊਗੀ, ਇਵੈਪੋਰੇਸ਼ਨ ਜ਼ਿਆਦਾ ਹੋਊਗੀ, ਗ੍ਰੇਟਰ ਕੰਜ਼ੰਪਸ਼ਨ ਆਫ ਵਾਟਰ ਬਾਈ ਵੈਜੀਟੇਸ਼ਨ, ਸੋਇਲ ਤੇ ਐਟਮੋਸਫੀਅਰ। ਸੋ ਇਹ ਜੋ ਨਵਾਂ ਰਿਜ਼ਰਵਾਇਰ ਆ ਇਹਦਾ ਕਾਫੀ ਜ਼ਿਆਦਾ ਜੋ ਫਾਇਦਾ ਹੋਊਗਾ। ਇਹ ਜੋ ਸਾਈਟਸ ਹੈਗੇ ਆ ਪਾਰਟ ਆਫ ਪ੍ਰੈਜ਼ੀਡੈਂਸ਼ੀਅਲ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਐਗਜ਼ੀਕਿਊਟਿਵ ਆਰਡਰ ਆ 14181, ਜਿਹਦੇ ਵਿੱਚ ਇਹ ਕਲੀਅਰਲੀ ਲਿਖਿਆ ਗਿਆ ਆ ਵੀ ਜਿਹੜਾ ਇਹ ਵਾਟਰ ਰਿਸੋਰਸਿਸ ਹੈਗਾ ਉਹ ਸਟੇਟ ਨੂੰ ਹੈਲਪ ਕਰੂਗਾ ਵਿਦ ਨੈਚੁਰਲ ਡਿਜ਼ਾਸਟਰਸ ਦੇ ਲਈ, ਜਿਸ ਤਰ੍ਹਾਂ ਅੱਗਾਂ ਲੱਗਦੀਆਂ ਹੈਗੀਆਂ ਜਾਂ ਹੋਰ। $1 ਬਿਲੀਅਨ ਫੰਡਿੰਗ ਪ੍ਰੋਪੋਜੀਸ਼ਨ 1 ਜੋ ਸੀ, ਇਹ ਵਾਟਰ ਬੌਂਡ ਸੀਗਾ 2014 ਦੇ ਵਿੱਚ ਅਪਰੂਵ ਕੀਤਾ ਗਿਆ ਸੀ, ਉਹਦੇ ਵਿੱਚੋਂ ਸਟੇਟ ਨੂੰ ਮਿਲੂਗੀ। ਤੇ ਰਿਜ਼ਰਵੇਸ਼ਨ ਦੀ ਜਿਹੜੀ ਕੰਸਟਰਕਸ਼ਨ ਦੇ ਉੱਤੇ ਟੋਟਲ ਖਰਚ $4.5 ਬਿਲੀਅਨ ਦਾ ਆਊਗਾ, ਤੇ ਕਾਸਟ ਕਹਿੰਦੇ ਵੀ $6.8 ਬਿਲੀਅਨ ਤੱਕ ਵੀ ਪਹੁੰਚ ਸਕਦੀ ਹੈਗੀ ਹੈ। ਕਈ ਦਹਾਕਿਆਂ ਤੋਂ ਇਸ ਦੇ ਪਲਾਨ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਵੈਂਚੁਅਲੀ 2027 ਚ ਅਗਲੇ ਸਾਲ ਕਹਿੰਦੇ ਵੀ ਇਸ ਦੀ ਕੰਸਟਰਕਸ਼ਨ ਸ਼ੁਰੂ ਹੋ ਸਕਦੀ ਆ। 1.5 ਮਿਲੀਅਨ ਏਕੜ ਫੁੱਟ ਪਾਣੀ ਇਸ ਦੇ ਵਿੱਚ ਹੋਊਗਾ। ਕਲੂਸਾ ਤੇ ਗਲੈਨ ਕਾਉਂਟੀਜ਼ ਦੇ ਦੁਆਰਾ ਦੇ ਵਿੱਚ ਜਿਹੜਾ ਇਹ ਸਾਈਟਸ ਰਿਜ਼ਰਵਾਇਰ ਆ ਉਹ ਬਣਨਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਕੈਲੀਫੋਰਨੀਆ ਦੇ ਲਾ ਐਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਅਪੀਲ ਕੀਤੀ ਆ ਵੀ ਉਹ ਆਪਣੀ ਫੁੱਲ ਅਥਾਰਟੀ ਦੇ ਨਾਲ ਇਨਵੈਸਟੀਗੇਟ ਕਰਨ, ਜਾਂਚ ਕਰਨ ਵੀ ਜੇ ਕੋਈ ਫੈਡਰਲ ਏਜੰਟਸ ਦੇ ਦੁਆਰਾ ਜਦੋਂ ਇੱਥੇ ਆਏ ਸੀਗੇ ਇਮੀਗ੍ਰੇਸ਼ਨ ਕ੍ਰੈਕਡਾਊਨ ਕਰ ਰਹੇ ਸੀ ਵੀ ਉਦੋਂ ਉਹਨਾਂ ਦੇ ਦੁਆਰਾ ਕੋਈ ਕ੍ਰਾਈਮ ਤਾਂ ਨਹੀਂ ਕੀਤੇ ਗਏ। ਕੈਲੀਫੋਰਨੀਆ ਦੇ ਗਵਰਨਰ ਤੇ ਜਿਹੜੇ ਸਟੇਟ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਅੱਜ ਇੱਕ ਬੁਲੇਟਿਨ ਰਿਲੀਜ਼ ਕਰਦੇ ਹੋਏ ਆਖਿਆ ਵੀ ਲਾ ਐਨਫੋਰਸਮੈਂਟ ਨੂੰ ਏਜੰਸੀਜ਼ ਨੂੰ ਵੀ ਤੁਹਾਡੀ ਕਨਕਰੈਂਟ ਜੂਰਿਸਡਿਕਸ਼ਨ ਹੈਗੀ ਆ। ਉਹਨਾਂ ਨੇ ਕਿਹਾ ਵੀ ਫੈਡਰਲ ਤੇ ਜਿਹੜੀ ਸਟੇਟ ਲਾ ਐਨਫੋਰਸਮੈਂਟ ਆ ਲੰਮੇ ਸਮੇਂ ਤੋਂ ਇਕੱਠੇ ਕੰਮ ਕਰਦੇ ਰਹੇ ਆ ਇਨਵੈਸਟੀਗੇਸ਼ਨਸ ਦੇ ਵਿੱਚ, ਜਿਹਦੇ ਨਾਲ ਹਮੇਸ਼ਾ ਹੀ ਫੈਡਰਲ ਤੇ ਸਟੇਟ ਦੇ ਜਿਹੜੇ ਕ੍ਰਾਈਮ ਆ ਉਹ ਚਾਰजेस ਆ ਕ੍ਰਿਮੀਨਲਸ ਦੇ ਉੱਤੇ ਲੱਗਦੇ ਰਹੇ ਆ। ਕਹਿੰਦੇ ਵੀ ਇਹਦੇ ਵਿੱਚ ਇਹੀ ਮੰਨਿਆ ਜਾਂਦਾ ਆ ਵੀ ਤੁਹਾਡੀ ਲਾ ਐਨਫੋਰਸਮੈਂਟ ਜਿਹੜੀ ਏਜੰਸੀ ਆ ਉਹ ਇੱਕ ਦੂਜੇ ਦੀ ਇਨਵੈਸਟੀਗੇਸ਼ਨ 'ਚ ਕੋਈ ਵਿਘਨ ਅਬਸਟਰਕਸ਼ਨ ਜਿਹੜੀ ਉਹ ਨਹੀਂ ਪਾਉਂਦੀ ਹੈਗੀ। ਸੋ ਉਹਨਾਂ ਨੇ ਹੁਣ ਬੇਸਿਕਲੀ ਲਾ ਐਨਫੋਰਸਮੈਂਟ ਕੈਲੀਫੋਰਨੀਆ ਦੀ ਲੋਕਲ ਲਾ ਐਨਫੋਰਸਮੈਂਟ ਨੂੰ ਇੱਕ ਹਿਸਾਬ ਦੇ ਨਾਲ ਆਜ਼ਾਦੀ ਦੇਣ ਦੀ ਗੱਲ ਆਖੀ ਆ ਜਾਂ ਉਹਨਾਂ ਨੂੰ ਚੇਤਾ ਕਰਾਇਆ ਆ ਵੀ ਭਾਈ ਤੁਸੀਂ ਵੀ ਇਹ ਫੈਡਰਲ ਏਜੰਟਸ ਦੇ ਉਲਟ ਜੇ ਤੁਹਾਨੂੰ ਸ਼ੱਕ ਆ ਵੀ ਇਹਨਾਂ ਨੇ ਕ੍ਰਾਈਮ ਕੀਤੇ ਆ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਕਰ ਸਕਦੇ ਹੈਗੇ ਆ। 2028 ਦੇ ਜਿਹੜੇ ਪੋਸੀਬਲ ਲਾਈਕਲੀ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਆ ਡੈਮੋਕ੍ਰੇਟ ਪਾਰਟੀ ਵੱਲੋਂ ਨਿਊਸਮ, ਉਹਨਾਂ ਨੇ ਇਹ ਜਿਹੜੀ ਬੁਲੇਟਿਨ ਆ ਹੁਣ ਉਦੋਂ ਜਾਰੀ ਕੀਤੀ ਆ ਜਦ ਫੈਡਰਲ ਏਜੰਟਸ ਦੇ ਹੱਥੋਂ ਬੀਤੇ ਸ਼ਨੀਚਰਵਾਰ
ਐਲੈਕਸ ਪ੍ਰੈਟੀ ਦੀ ਮੌਤ ਹੋ ਜਾਂਦੀ ਹੈਗੀ ਆ। ਸੋ ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਨੂੰ ਕਿਹਾ ਆ ਵੀ ਤੁਸੀਂ ਫਰੰਟ ਲਾਈਨ ਦੇ ਉੱਤੇ ਆ ਤੇ ਇਨਸ਼ੋਰ ਕਰੋ ਵੀ ਜਿਹੜਾ ਡਿਊ ਪ੍ਰੋਸੈਸ ਆ ਉਹ ਪੂਰਾ ਹੋਵੇ ਤੇ ਲੋਕਾਂ ਦਾ ਜਿਹੜਾ ਭਰੋਸਾ ਹੈ, ਪਬਲਿਕ ਟਰਸਟ ਆ, ਤੁਹਾਡੇ ਵਿੱਚ ਬਣਿਆ ਰਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਪ੍ਰੀਐਂਪਟ ਜੋ ਕਹਿੰਦੇ ਪਰਮਿਟਿੰਗ ਪ੍ਰੋਸੈਸ ਜੋ ਲਾਸ ਐਂਜਲਸ ਦੇ ਵਿੱਚ ਘਰਾਂ ਨੂੰ ਅੱਗ ਲੱਗੀ ਸੀ ਉਹਦੇ ਸੰਬੰਧ ਦੇ ਵਿੱਚ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਹੈਗਾ ਆ। ਉਹ ਸਾਰੇ ਜਿਹੜੇ ਵਾਈਲਡ ਫਾਇਰ ਵਿਕਟਮਸ ਹੈਗੇ ਆ ਤਾਂ ਕਿ ਉਹ ਆਪਣੇ ਘਰਾਂ ਨੂੰ ਜਲਦੀ ਤੋਂ ਜਲਦੀ ਬਣਾ ਸਕਣ। ਕਹਿੰਦੇ ਵੀ ਉਹਨਾਂ ਨੂੰ ਜੇ ਕੋਈ ਫੈਡਰਲ ਫੰਡਿੰਗ ਮਿਲੀ ਹੈਗੀ ਆ ਥਰੂ ਸੈਲਫ ਸਰਟੀਫਿਕੇਸ਼ਨ ਉਸ ਮੁਤਾਬਕ ਉਹਨਾਂ ਨੂੰ ਸਟੇਟ ਦੇ ਲੋਕਲ ਪਰਮਿਟਿੰਗ ਰਿਕੁਆਇਰਮੈਂਟਸ ਨੂੰ ਬਾਈਪਾਸ ਕਰ ਦਿੱਤਾ ਜਾਵੇ। ਗਵਰਨਰ ਗੈਬਨ ਨਿਊਸਮ ਨੇ ਇਸ ਦਾ ਕ੍ਰਿਟਿਸਿਜ਼ਮ ਕੀਤਾ। ਕਹਿੰਦੇ ਵੀ ਸਾਡੇ ਕੋਲ ਇਨਸਫੀਸ਼ੀਐਂਟ ਫੈਡਰਲ ਫੰਡਿੰਗ ਹੈਗੀ ਆ ਤੇ ਪਰਮਿਟਿੰਗ 'ਚ ਕਿਸੇ ਤਰ੍ਹਾਂ ਦੀ ਡਿਲੇ ਨਹੀਂ ਹੈਗੀ ਜਿਹੜੇ ਪਰਮਿਟ ਹੁੰਦੇ ਹੈਗੇ ਆ ਤੇ ਐਕਚੁਅਲ ਬੈਰੀਅਰ ਕਹਿੰਦੇ ਰੀਬਿਲਡਿੰਗ ਇਨ ਫਾਇਰ ਡਿਵਾਸਟੇਟਡ ਕਮਿਊਨਿਟੀਜ਼ ਦੇ ਵਿੱਚ ਹੈਗਾ। ਬਹੁਤ ਸਾਰੇ ਜਿਹੜੇ ਰੈਜ਼ੀਡੈਂਟਸ ਆ ਉਹ ਐਗਰੀ ਕਰਦੇ ਆ ਵੀ ਮਨੀ ਤਾਂ ਬਿਲਕੁਲ ਕੋਰ ਇਸ਼ੂ ਹੈਗਾ ਤੇ ਜਿਹੜੇ ਐਡਮਿਨਿਸਟ੍ਰੇਟਿਵ ਚੇਂਜਸ ਹੈਗੀਆਂ ਆ ਇਹ ਸਾਨੂੰ ਕਾਫੀ ਵੱਡਾ ਜਿਹੜਾ ਪ੍ਰੋਬਲਮ ਦੇ ਰਹੀਆਂ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੇਟ ਕਾਉਂਟੀ ਤੇ ਜਿਹੜਾ ਸਿਟੀ ਦੇ ਲੋਕਲ ਲਾਜ਼ ਨੂੰ ਬਾਈਕਾਟ ਕਰਕੇ ਉਹਨਾਂ ਨੂੰ ਕਿਹਾ ਵੀ ਹਾਂ ਇਹ ਬਿਲਕੁਲ ਜਲਦੀ ਤੋਂ ਜਲਦੀ ਜਿਹੜੇ ਆਪਣੇ ਘਰ ਆ ਉਹ ਬਣਾ ਸਕਦੇ ਹੈਗੇ। ਜੀ, ਸੋ ਇਹ ਹੁਣ ਰੌਲਾ ਰੱਪਾ ਜਿਹੜਾ ਵਿਵਾਦ ਆ ਉਹ ਬਣ ਜਾਣਾ। ਇਸ ਐਗਜ਼ੈਕਟਿਵ ਆਰਡਰ ਦੇ ਤਹਿਤ ਹਰਜੋਤ ਸਿੰਘ ਜੀ 2 ਚੀਜ਼ਾਂ ਜਿਹੜੀਆਂ ਹੋਣਗੀਆਂ। ਇੱਕ ਤਾਂ ਜਿਹੜੀ ਤੁਸੀਂ ਜ਼ਿਕਰ ਕੀਤਾ ਵੀ ਬਾਈਪਾਸ ਕਰਨਾ ਸਿਟੀ ਤੇ ਕਾਉਂਟੀ ਦੀਆਂ ਬਿਲਡਿੰਗ ਰੈਗੂਲੇਸ਼ਨਸ। ਕੀ ਐਗਜ਼ੈਕਟਿਵ ਆਰਡਰ ਦੇ ਵਿੱਚ ਇਹ ਅਥਾਰਟੀ ਹੈਗੀ ਆ ਵੀ ਲੋਕਲ ਕਾਨੂੰਨ ਆ ਉਹਨਾਂ ਨੂੰ ਬਾਈਪਾਸ ਕੀਤਾ ਜਾ ਸਕੇ? ਇਹ ਹੋ ਸਕਦਾ ਵੀ ਅਦਾਲਤ ਦੇ ਵਿੱਚ ਇਸ ਨੂੰ ਜਿਹੜੇ ਆ ਉਹ ਕੈਲੀਫੋਰਨੀਆ ਵਾਲੇ ਘੜੀਸ ਕੇ ਲੈ ਜਾਣ। ਦੂਜੀ ਉਹਨਾਂ ਨੇ ਇਹ ਗੱਲ ਆਖੀ ਆ, ਆਡਿਟ ਆਰਡਰ ਕਰ ਦਿੱਤਾ ਹੈ $3 ਬਿਲੀਅਨ ਦਾ ਜਿਹੜੀ ਕਹਿੰਦੇ ਵੀ ਫੈਡਰਲ ਹੈਜ਼ਰਡ ਮਿਟੀਗੇਸ਼ਨ ਗ੍ਰਾਂਟ ਪ੍ਰੋਗਰਾਮ ਦੇ ਜ਼ਰੀਏ ਫੰਡ ਕੈਲੀਫੋਰਨੀਆ ਨੂੰ ਦਿੱਤੇ ਗਏ ਸੀਗੇ ਭਵਿੱਖ ਦੇ ਵਿੱਚ ਜਿਹੜੀਆਂ ਫਾਇਰਸ ਆ ਉਹਨਾਂ ਨੂੰ ਨਾ ਲੱਗਣ, ਉਹਨੂੰ ਪ੍ਰੀਵੈਂਟ ਕਰਨ ਦੇ ਲਈ। ਉਹ $3 ਬਿਲੀਅਨ ਦੇ ਜਿਹੜੇ ਆਡਿਟ ਆ ਇਸ ਐਗਜ਼ੈਕਟਿਵ ਆਰਡਰ ਦੇ ਵਿੱਚ ਟਰੰਪ ਹੁਣਾਂ ਨੇ ਨਾਲ ਦੇ ਨਾਲ ਆਦੇਸ਼ ਜਿਹੜੇ ਉਹ ਦੇ ਦਿੱਤੇ ਹੈਗੇ ਆ। ਜਿੱਦਾਂ ਤੁਸੀਂ ਦੱਸਿਆ ਵੀ ਗਵਰਨਰ ਸਾਹਿਬ ਤਾਂ ਕਹਿ ਰਹੇ ਆ ਵੀ ਨਹੀਂ, ਪ੍ਰੈਜ਼ੀਡੈਂਟ ਹੁਣਾਂ ਨੇ ਤਾਂ ਆਏ ਸੀਗੇ ਉਦੋਂ ਸਾਲ ਪਹਿਲਾਂ ਗੱਲ ਕਰਕੇ ਗਏ ਆ, ਪਰ ਅਜੇ ਤੱਕ ਦੀਵਾਨੀ ਵੀ ਜਿਹੜੀ ਕਹਿੰਦੇ ਰਿਲੀਜ਼ ਨਹੀਂ ਕੀਤੀ ਤੇ ਮਨੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਪ੍ਰੋਬਲਮ ਹੈਗੀ ਆ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ ਪਰ ਇਹ ਹੁਣ ਲੀਗਲ ਅਥਾਰਟੀ ਦਾ ਮਸਲਾ ਪੈ ਜਾਊਗਾ ਵੀ ਐਗਜ਼ੈਕਟਿਵ ਆਰਡਰ ਲੋਕਲ ਜਾਂ ਸਟੇਟ ਲਾਜ਼ ਦੇ ਉੱਤੋਂ ਦੀ ਚੱਲ ਸਕਣਗੇ ਜਾਂ ਨਹੀਂ। ਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 409 ਪੁਆਇੰਟ ਦੀ ਗਿਰਾਵਟ ਦਰਜ ਹੋਈ, 49,003 ਦੇ ਉੱਤੇ ਬੰਦ ਹੋਇਆ। S&P 28 ਪੁਆਇੰਟ ਵੱਧ ਕੇ 6900 ਤੇ 79 ਦੇ ਉੱਤੇ। ਨੈਸਡੈਕ 216 ਪੁਆਇੰਟ ਵੱਧ ਕੇ 23,817 ਦੇ ਉੱਤੇ। ਸੋਨਾ ਲਗਾਤਾਰ ਛਾਲਾ ਮਾਰ ਰਿਹਾ ਆ। ਸੋਨੇ ਦਾ ਭਾਅ 5200 ਤੇ $15 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.23%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 99,298 ਤੇ ਇਥੀਰੀਅਮ 3,018 US$ ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1.37 ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 77 ਪੈਸੇ। $1 ਦੇ ਬਰਾਬਰ ਇੰਡੀਆ ਦੇ $91 ਤੇ 47 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।